ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਸਪੈਸ਼ਲ ਰਿਪੋਰਟ। ਦੋਸਤੋ, ਮਾਨ ਸਰਕਾਰ ਬਾਰੇ ਗੱਲਬਾਤ ਕਰਾਂਗੇ। ਮਾਨ ਸਰਕਾਰ ਅਕਾਲੀ ਦਲ ਦੇ ਇੱਕ ਉਦਯੋਗਪਤੀ ਤੇ ਅਕਾਲੀ ਦਲ ਦੇ MLA ਤੇ ਮਿਹਰਬਾਨ ਕਿਉਂ ਹੈ? ਆਪਾਂ ਦੇਖਿਆ ਕਿ ਅਦਾਲਤ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਰਕਾਰ ਨੇ ਅਦਾਲਤੀ ਹਵਾਲਾ ਦੇ ਕੇ ਲੋਕਾਂ ਦੇ ਹੱਡ ਕੁੱਟੇ। ਇਹ ਉਹੀ ਭਗਵੰਤ ਮਾਨ ਹੈ ਜਿਹੜਾ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਦੀਆਂ ਸਰਕਾਰਾਂ ਵੇਲੇ ਸਦਨ ਦੇ ਵਿੱਚ ਖੜ ਕੇ ਪੰਜਾਬ ਦੇ ਵਿੱਚ ਪਲੀਤ ਹੁੰਦੇ ਪਾਣੀ ਤੇ ਦੁਹਾਈ ਪਾਉਂਦਾ ਸੀ। ਅੱਜ ਉਹਦੀ ਸਰਕਾਰ ਹੈ, ਪਰ ਉਹਦੀ ਸਰਕਾਰ ਅੱਜ ਇੰਡਸਟਰੀਅਲਿਸਟਾਂ ਵਾਲੇ ਪਾਸੇ ਖੜੀ ਆ। ਅੱਜ ਵੱਡਾ ਖੁਲਾਸਾ ਕਰਨਾ ਇਸ ਰਿਪੋਰਟ ਦੇ ਵਿੱਚ। ਵੱਡਾ ਖੁਲਾਸਾ ਇਹ ਹੈ ਕਿ ਮਾਨ ਸਰਕਾਰ ਨੇ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਪੰਜਾਬ ਦੇ ਇੱਕ ਅਜਿਹੇ ਕਾਰੋਬਾਰੀ ਨੂੰ ਕੈਬਨਿਟ ਰੈਂਕ ਦਿੱਤਾ ਹੋਇਆ ਜਿਹੜੇ ਕਾਰੋਬਾਰੀ ਦੇ ਵਿਰੁੱਧ 2006 ਤੋਂ ਲੋਕ ਮੁਜ਼ਾਹਰੇ ਕਰ ਰਹੇ ਨੇ। ਜੀ ਹਾਂ, ਇਸ ਕਾਰੋਬਾਰੀ ਦਾ ਨਾਂ ਹੈ ਇਸ ਕਾਰੋਬਾਰੀ ਦਾ ਨਾਂ ਹੈ ਰਜਿੰਦਰ ਗੁਪਤਾ ਤੇ ਟਰਾਈਡੈਂਟ ਗਰੁੱਪ ਦਾ ਇਹ ਚੇਅਰਮੈਨ ਹੈ। ਦੂਜੇ ਪਾਸੇ ਕੀ ਮੈਲਬੋਰਸ ਵਾਲਾ ਜਿਹੜਾ ਅਕਾਲੀ ਵਿਧਾਇਕ ਹੈ ਦੀਪ ਮਲਹੋਤਰਾ, ਮਾਨ ਸਰਕਾਰ ਉਹਨੂੰ ਬਚਾ ਕਿਉਂ ਰਹੀ ਹੈ? ਦੀਪ ਮਲਹੋਤਰੇ ਦਾ ਕੋਈ ਦਿੱਲੀ ਦੇ ਵਿੱਚ ਲਿੰਕ ਹੈ? ਇਹਦੇ ਬਾਰੇ ਵੀ ਇੱਕ ਚਰਚਾ ਹੋ ਸਕਦੀ ਹੈ। ਪਰ ਰਜਿੰਦਰ ਗੁਪਤੇ ਬਾਰੇ ਮੈਂ ਕਿਉਂ ਕਹਿ ਰਿਹਾ? ਰਜਿੰਦਰ ਗੁਪਤਾ 2006 ਤੋਂ ਵਿਵਾਦਾਂ ਦੇ ਵਿੱਚ ਹੈ। ਉਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ। 2007 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ। ਅਕਾਲੀਆਂ ਨੇ ਵੀ ਰਜਿੰਦਰ ਗੁਪਤੇ ਨੂੰ ਚੰਗੇ ਅਹੁਦੇ ਦੇ ਕੇ ਨਵਾਜਿਆ ਸੀ। 2014 ਚ ਤਾਂ ਰਜਿੰਦਰ ਗੁਪਤੇ ਨੂੰ ਅਕਾਲੀ ਦਲ ਨੇ, ਸੁਖਬੀਰ ਬਾਦਲ ਨੇ ਜਨਰਲ ਸੈਕਟਰੀ ਬਣਾਤਾ ਸੀ, ਜਨਰਲ ਸਕੱਤਰ ਬਣਾਤਾ ਸੀ। 2017 ਚ ਰਜਿੰਦਰ ਗੁਪਤੇ ਦੇ ਇਹ ਵੀ ਚਰਚੇ ਰਹੇ ਕਿ ਇਹ ਬੰਦਾ ਬਰਨਾਲੇ ਤੋਂ ਇਲੈਕਸ਼ਨ ਲੜ ਸਕਦਾ ਹੈ, ਪਰ ਉਸੇ ਰਜਿੰਦਰ ਗੁਪਤੇ ਨੂੰ ਭਗਵੰਤ ਮਾਨ ਨੇ ਆਉਂਦੇ ਹੀ ਕੈਬਨਿਟ ਰੈਂਕ ਦੇਤਾ। ਕੈਬਨਿਟ ਰੈਂਕ ਹੀ ਨਹੀਂ ਦਿੱਤਾ, ਉਹਨੂੰ ਆਉਂਦੇ ਹੀ ਲਾਤਾ ਪੰਜਾਬ ਇਕਨੋਮਿਕ ਪਾਲਿਸੀ ਤੇ ਨਾਲ ਹੀ ਪਲੈਨਿੰਗ ਬੋਰਡ ਦਾ ਚੇਅਰਮੈਨ। ਇਹ ਖਬਰ ਮੋਹਿਤ ਬਹਿਲ ਦੀ ਹੈ ਤੇ ਇਹ ਖਬਰ ਲੱਗੀ ਹੈ ਜੁਲਾਈ 12 2022 ਨੂੰ। ਇਸੇ ਤਰ੍ਹਾਂ ਅਗਸਤ ਦੇ ਵਿੱਚ ਉਹਨੂੰ ਕੈਬਨਿਟ ਰੈਂਕ ਦੇ ਦਿੱਤਾ ਜਾਂਦਾ ਹੈ। ਇਹ ਉਹੀ ਰਜਿੰਦਰਪਾਲ ਗੁਪਤਾ ਹੈ ਜਿਹਦੇ ਵਿਰੁੱਧ ਕਿਸਾਨ ਕਦੇ ਜ਼ਮੀਨ ਰੋਕਣ ਨੂੰ, ਜ਼ਮੀਨ ਗ੍ਰਹਿਣ ਕਰਨ ਦੇ ਵਿਰੁੱਧ ਤੇ ਕਦੇ ਧਰਨੇ ਲਾਉਂਦੇ ਨੇ ਉਹਦੀ ਫੈਕਟਰੀ ਤੋਂ ਦੂਸ਼ਿਤ ਹੁੰਦੇ ਪਾਣੀ ਦੇ ਵਿਰੁੱਧ। ਆਪਾਂ ਦੇਖਿਆ ਕਿ ਕਿਵੇਂ ਬਰਨਾਲੇ ਚ, ਧੌਲੇ ਚ ਜਿਹੜਾ ਪ੍ਰੋਟੈਸਟ ਆ ਉਹ ਕਿਸਾਨ ਬੀਬੀਆਂ ਤੇ ਕਿਸਾਨ ਭਰਾ ਕਰਦੇ ਰਹੇ। ਕਈ ਵਾਰੀ ਟਰਾਈਡੈਂਟ ਗਰੁੱਪ ਨੂੰ ਆਪਣੇ ਆਪਰੇਸ਼ਨਸ ਤੱਕ ਰੋਕਣੇ ਪਏ ਨੇ ਕਿਸਾਨਾਂ ਦੇ ਇਸ ਪ੍ਰੋਟੈਸਟ ਕਰਕੇ। ਸੋ ਕੀ ਆਹ ਬਦਲਾਵ ਆ? ਕੀ ਆਹ ਭਗਵੰਤ ਮਾਨ ਦਾ ਇਨਕਲਾਬ ਆ? ਜਿਹੜਾ ਇਨਕਲਾਬ ਜਿਹੜੇ ਕੈਪਟਨ ਦੀ ਸਰਕਾਰ ਦੇ ਵਿੱਚ ਵੀ ਸਰਗਰਮ ਸੀਗੇ, ਜਿਹੜੇ ਅਕਾਲੀ ਦਲ ਦੇ 10 ਸਾਲ ਵੀ ਸਰਗਰਮ ਰਹੇ ਸਿਆਸਤ ਦੇ ਵਿੱਚ ਵੀ, ਤੇ ਉਹਨਾਂ ਤੇ ਦੋਸ਼ ਇਹ ਲੱਗਦੇ ਰਹੇ ਕਿ ਉਹਨਾਂ ਨੇ ਜਿਹੜੀ ਪੰਜਾਬ ਦੀ ਮਿੱਟੀ ਹੈ ਤੇ ਪਾਣੀ ਹੈ ਉਹਨੂੰ ਪਲੀਤ ਕੀਤਾ ਹੋਇਆ। ਦੋਸ਼ ਨਹੀਂ, ਮੁਜ਼ਾਹਰੇ ਹੁੰਦੇ ਰਹੇ ਔਰ ਮੁਜ਼ਾਹਰਿਆਂ ਕਰਕੇ ਉਹਨਾਂ ਨੂੰ ਆਪਣੇ ਆਪਰੇਸ਼ਨਸ ਤੱਕ ਰੋਕਣੇ ਪਏ ਟਰਾਈਡੈਂਟ ਗਰੁੱਪ ਨੂੰ ਬਹੁਤ ਵਾਰ। ਤੇ ਮਾਨ ਸਾਹਿਬ ਨੇ ਆਉਂਦੇ ਹੀ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤੇ ਨੂੰ ਰਜਿੰਦਰ ਗੁਪਤੇ ਨੂੰ ਆਉਂਦੇ ਹੀ ਕੈਬਨਿਟ ਰੈਂਕ ਦੇ ਦਿੱਤਾ ਤੇ ਉਹਨੂੰ ਅਹੁਦਾ ਕੀ ਦਿੱਤਾ? ਪੰਜਾਬ ਇਕਨੋਮਿਕ ਪਾਲਿਸੀ ਤੇ ਪਲੈਨਿੰਗ ਬੋਰਡ ਦਾ ਚੇਅਰਮੈਨ। ਹੁਣ ਆ ਜਾਓ ਮੈਲਬੋਰਸ ਕਹਿ ਦਿੰਦੇ ਉਹਨੂੰ ਆਪਾਂ। ਮੈਲਬੋਰਸ ਜਿਹੜੀ ਫੈਕਟਰੀ ਹੈ, ਡਿਸਟਿਲਰੀ ਹੈ, ਉਹ ਕਿਹਦੀ ਹੈ? ਦੀਪ ਮਲਹੋਤਰੇ ਦੀ। ਦੀਪ ਮਲਹੋਤਰਾ ਕੌਣ ਹੈ? ਅਕਾਲੀ ਦਲ ਦਾ ਸਾਬਕਾ MLA। ਹੁਣ ਅਕਾਲੀ ਦਲ ਦੇ ਸਾਬਕਾ MLA ਦੀ ਫੈਕਟਰੀ ਦਾ ਰਾਹ ਰੁਕਦਾ, ਉਹਦਾ ਤਾਂ ਸਰਕਾਰ ਨੂੰ ਫਿਕਰ ਹੈ। ਤੇ ਅਮਨ ਅਰੋੜੇ ਵਰਗੇ ਕਹਿ ਰਹੇ ਨੇ ਕਿ ਜੀ ਇਹ ਧਰਨਾ ਗੈਰ ਕਾਨੂੰਨੀ ਹੈ। ਅਮਨ ਅਰੋੜੇ ਨੂੰ ਇਹ ਦੱਸਣ ਦੀ ਲੋੜ ਹੈ ਕਿ ਧਰਨਾ ਗੈਰ ਕਾਨੂੰਨੀ ਨਹੀਂ ਹੁੰਦਾ। ਗੈਰ ਇਖਲਾਕੀ ਲੋਕ ਹੁੰਦੇ ਨੇ ਜਿਹੜੇ ਧਰਨਿਆਂ ਚੋਂ ਪਾਰਟੀ ਕੱਢਦੇ ਨੇ ਤੇ ਪਾਰਟੀ ਕੱਢ ਕੇ ਲੋਕਾਂ ਨੂੰ ਲੋਕ ਮਸਲੇ ਚੁੱਕਣ ਦੀ ਦੁਹਾਈ ਪਾਉਂਦੇ ਨੇ, ਉਹਨਾਂ ਤੇ ਰਾਜਨੀਤੀ ਕਰਦੇ ਨੇ। ਉਹੀ ਆਮ ਆਦਮੀ ਪਾਰਟੀ ਦੇ MLA ਆ ਜਿਹੜੇ ਕਦੇ ਬੋਤਲਾਂ ਚੱਕ ਕੇ ਪਾਣੀ ਦੀਆਂ ਦਿਖਾਉਂਦੇ ਹੁੰਦੇ ਸੀ, ਸਤਲੁਜ ਦੇ ਪਾਣੀ ਦੀਆਂ, ਤੇ ਅੱਜ ਇਹਨਾਂ ਨੂੰ ਉਹ ਗੰਦਲਾ ਪਾਣੀ ਨਹੀਂ ਹੋਇਆ ਦਿਖਦਾ। ਅੱਜ ਇਹ ਅਦਾਲਤ ਦੇ ਵਿੱਚ ਕਹਿ ਰਹੇ ਆ ਕਿ ਜੀ ਅਸੀਂ ਧਰਨਾ ਚੁਕਵਾ ਦਿਆਂਗੇ, ਬਜਾਏ ਇਸ ਦੇ ਕਿ ਸਰਕਾਰ ਕੋਲੇ ਸਾਰੀਆਂ ਬਾਡੀਆਂ ਨੇ, ਪੋਲਿਊਸ਼ਨ ਕੰਟਰੋਲ ਬੋਰਡ ਹੈ, ਸਰਕਾਰ ਕੋਲੇ ਹੋਰ ਨੇ। ਫੈਕਟਰੀ ਦੇ ਅੰਦਰ ਜਾ ਕੇ ਚੈੱਕ ਕਿਉਂ ਨਹੀਂ ਕਰਦੇ? ਜੇ ਇਹਨਾਂ ਨੂੰ ਇੰਨਾ ਹੀ ਪਾਣੀ ਸਾਫ਼ ਲੱਗਦਾ ਹੈ ਤੇ ਅਮਨ ਅਰੋੜਾ ਤੋਂ ਲੈ ਕੇ ਮਾਨ ਸਾਹਿਬ ਜਿੰਨੀ ਵੀ ਇਹਨਾਂ ਦੀ ਕੈਬਨਿਟ ਹੈ, ਇਹ ਜਾ ਕੇ ਉੱਥੇ ਰਹਿਣ 1 ਮਹੀਨਾ ਤੇ ਪੀਣ ਉਹ ਪਾਣੀ ਨੂੰ ਪੀ ਕੇ ਲੋਕਾਂ ਦੇ ਦੁਧਾਰੂ ਪਸ਼ੂ ਮਰ ਗਏ। ਲੋਕ ਐਵੇਂ ਨਹੀਂ ਧਰਨਾ ਲਾਉਂਦੇ। ਸੋ ਮੈਲਬੋਰਸ ਦੇ ਮਾਲਕ ਹੈ ਦੀਪ ਮਲਹੋਤਰਾ। ਦੀਪ ਮਲਹੋਤਰਾ ਤੇ ED ਦੀ ਰੇਡ ਪਈ ਹੈ ਲੰਘੇ ਅਕਤੂਬਰ ਮਹੀਨੇ ਦੇ ਵਿੱਚ। ਤੇ ED ਦੀ ਰੇਡ ਪਤਾ ਕਿਹੜੇ ਮਸਲੇ 'ਚ ਪਈ ਹੈ? ED ਦੀ ਰੇਡ ਪਈ ਹੈ ਜਿਹੜਾ ਦਿੱਲੀ ਦੇ ਵਿੱਚ ਐਕਸਾਈਜ਼ ਪਾਲਿਸੀ ਸਕੈਮ ਹੋਇਆ ਸੀ ਨਾ, ਉਸ ਮਾਮਲੇ ਦੇ ਵਿੱਚ
ਸਾਬਕਾ ਅਕਾਲੀ ਐਮਐਲਏ ਦੀਪ ਮਲਹੋਤਰਾ ਦੇ ਟਿਕਾਣਾ ਤੇ ਈਡੀ ਦੀਆਂ ਰੇਡਾਂ ਪਈਆਂ। ਹਾਲਾਂਕਿ ਈਡੀ ਦੀ ਰੇਡ ਪੈਣਾ ਮੈਂ ਕਿਸੇ ਨੂੰ ਦੋਸ਼ੀ ਨਹੀਂ ਕਹਿ ਸਕਦਾ, ਰੇਡ ਕਿਸੇ ਤੇ ਵੀ ਪੈ ਸਕਦੀ ਹੈ, ਪਰ ਦਿੱਲੀ ਦੀ ਐਕਸਾਈਜ਼ ਪਾਲਿਸੀ ਤੱਕ ਦੀਪ ਮਲਹੋਤਰੇ ਦੇ ਲਿੰਕ ਚਲੇ ਗਏ ਕਿ ਈਡੀ ਨੂੰ ਉੱਥੋਂ ਤੱਕ ਖੰਗਾਲਣਾ ਪਿਆ ਵਾ। ਤੇ ਹੁਣ ਮਿਲਵਾਰਸ ਕਿਹਦੀ ਆ? ਦੀਪ ਮਲਹੋਤਰੇ ਦੀ। ਸੋ ਭਗਵੰਤ ਮਾਨ ਨੇ ਚੇਅਰਮੈਨ ਕਿਹਨੂੰ ਲਾਇਆ? ਟਰਾਈਡੈਂਟ ਗਰੁੱਪ ਦੇ ਰਜਿੰਦਰ ਗੁਪਤੇ ਨੂੰ। ਤੇ ਉਹ ਕੌਣ ਹੈ? ਅਕਾਲੀ ਦਲ ਦਾ 2014 ਦੇ ਵਿੱਚ ਉਹਨੂੰ ਅਕਾਲੀ ਦਲ ਨੇ ਜਨਰਲ ਸਕੱਤਰ ਬਣਾਇਆ ਸੀ। ਉਹਨੂੰ ਕੀ ਦਿੱਤਾ ਹੈ? ਕੈਬਨਿਟ ਰੈਂਕ। ਇੱਥੇ ਅਦਾਲਤ ਦੇ ਵਿੱਚ ਸਰਕਾਰ ਕੀ ਕਹਿ ਰਹੀ ਹੈ? ਸਰਕਾਰ ਕਹਿ ਰਹੀ ਜੀ ਅਸੀਂ ਧਰਨਾ ਚੁਕਵਾ ਦਿਆਂਗੇ। ਬਾਹਰ ਆ ਕੇ ਅਮਨ ਅਰੋੜਾ ਕੀ ਕਹਿ ਰਿਹਾ? ਕਹਿੰਦਾ ਜੀ ਸਾਨੂੰ ਜੁਰਮਾਨਾ ਪੈਂਦਾ, ਧਰਨਾ ਗੈਰ ਕਾਨੂੰਨੀ ਹੈ। ਅਮਨ ਅਰੋੜਾ ਜੀ, ਧਰਨਾ ਗੈਰ ਕਾਨੂੰਨੀ ਨਹੀਂ ਹੁੰਦਾ, ਧਰਨਾ ਹੱਕ ਹਕੂਕਾਂ ਵਾਸਤੇ ਲੱਗਦਾ। ਜੀਰੇ ਦੇ ਲੋਕਾਂ ਦਾ ਦਿਲ ਜੀ ਨਹੀਂ ਕਰਦਾ ਰਾਤ ਨੂੰ, ਅੱਧੀ ਰਾਤ ਨੂੰ ਸੜਕਾਂ ਤੇ ਬੈਠਣ ਨੂੰ। ਤੁਸੀਂ ਉਹਨੂੰ ਮਿੰਨੀ ਕਿਸਾਨ ਅੰਦੋਲਨ ਬਣਾ ਦਿੱਤਾ। ਤੁਹਾਡੀਆਂ ਵਧੀਕੀਆਂ ਨੇ, ਤੁਹਾਡੇ ਜ਼ਬਰ ਨੇ। 5 ਮਹੀਨੇ ਹੋ ਗਏ ਤੁਸੀਂ ਜਦੋਂ ਪਾਣੀ ਦੀਆਂ ਬੋਤਲਾਂ ਚੁੱਕੀ ਫਿਰਦੇ ਹੁੰਦੇ ਸੀ ਤੇ ਉਦੋਂ ਤੁਸੀਂ ਸਿਆਸਤ ਕਰਦੇ ਸੀ। ਅੱਜ ਪੰਜਾਬ ਦਾ ਪਲੀਤ ਹੋਇਆ ਪਾਣੀ ਨਹੀਂ ਤੁਹਾਨੂੰ ਦਿਖਦਾ? ਆ ਮਾਨ ਸਾਹਿਬ ਸਦਨ ਦੇ ਵਿੱਚ ਖੜ ਕੇ ਲੰਮੇ ਭਾਸ਼ਣ ਦਿੰਦੇ ਰਹੇ ਆ, ਉਸੇ ਹੀ ਬੰਦੇ ਵਿਰੁੱਧ ਅੱਜ ਫੈਕਟਰੀਆਂ ਨੇ ਪਾਣੀ ਗੰਦਾ ਕਰਤਾ, ਆ ਪੰਜਾਬ ਦਾ ਐ ਕਰਤਾ, ਇਹ ਕਰਤਾ, ਉਹ ਕਰਤਾ, ਅਤੇ ਅੱਜ ਉਹਨੂੰ ਕੈਬਨਿਟ ਰੈਂਕ ਦਿੱਤੇ ਆ। ਟਾਈਮਜ਼ ਆਫ ਇੰਡੀਆ ਦੀ ਜਿਹੜੀ ਆ ਉਹ ਅਖਬਾਰਾਂ ਚੱਕ ਕੇ ਪੜ੍ਹ ਲਓ, ਜਾਂ ਹੋਰ ਅਖਬਾਰਾਂ ਚੱਕ ਕੇ ਪੜ੍ਹ ਲਓ ਕਿ ਇਸ ਵਾਸਤੇ ਲੋਕਾਂ ਨੇ ਬਦਲਾ ਲਿਆਂਦਾ ਸੀ ਕਿ ਉਦਯੋਗਪਤੀਆਂ ਨੂੰ ਕਿਉਂ ਕੱਖ ਨਾ, ਉਹਨਾਂ ਨੂੰ ਕੈਬਨਿਟ ਰੈਂਕ ਦੇ ਦਿਓ। ਉਹਨਾਂ ਦੇ ਦਿੱਲੀ ਐਕਸਾਈਜ਼ ਪਾਲਿਸੀ ਤੱਕ ਵੀ ਲਿੰਕ ਚਲੇ ਜਾਂਦੇ ਆ। ਹਾਲਾਂਕਿ ਲਿੰਕ ਹੋਣ ਦਾ ਮਤਲਬ ਦੋਸ਼ੀ ਨਹੀਂ ਕਹਿ ਸਕਦੇ। ਤੇ ਕੰਪਨੀ ਕਿਹਦੀ ਹੈ? ਮਿਲਵਾਰਸ ਉਹਦੀ ਆ, ਦੀਪ ਮਲਹੋਤਰੇ ਦੀ ਹੈ। ਬਜਾਏ ਕੰਪਨੀ ਨੂੰ ਜਵਾਬਦੇਹ ਕਰਨ ਦੇ ਕਿ ਉਹਨਾਂ ਨੂੰ ਪੁੱਛਿਆ ਜਾਵੇ ਕਿ ਭਾਈ ਤੁਸੀਂ ਕਿਉਂ ਕਰ ਰਹੇ ਹੋ। 5 ਟਿਊਬਵੈਲ ਲੱਗੇ ਹੋਏ ਆ, ਆਮ ਲੋਕਾਂ ਦੇ ਵਿੱਚ ਚਰਚਾ ਇਹ ਹੈ, ਜਿਹੜੇ ਲਗਾਤਾਰ ਪਾਣੀ ਗੰਦਾ ਜਿਹੜਾ ਉਹ ਪਾ ਰਹੇ ਨੇ। 5 ਟਿਊਬਵੈਲ, ਔਰ ਲੋਕਾਂ ਦੇ ਜਾਨਵਰ ਤੱਕ ਮਰ ਗਏ, ਦੁਧਾਰੂ ਪਸ਼ੂ ਤੱਕ ਮਰ ਗਏ ਉਹ ਗੰਦਾ ਪਾਣੀ ਪੀ ਕੇ। ਔਰ ਉਲਟਾ ਤੁਸੀਂ ਪੁੜੇ ਕਿਹਦੇ ਸੇਕ ਰਹੇ ਹੋ? ਜਿਹੜੇ ਲੋਕਾਂ ਨੇ ਤੁਹਾਨੂੰ ਬਦਲਾਅ ਖਾਤਰ ਲਿਆਂਦਾ, ਇਨਕਲਾਬ ਖਾਤਰ ਲਿਆਂਦਾ, ਤੁਸੀਂ ਉਹਨਾਂ ਨੂੰ ਕੁੱਟ ਰਹੇ ਹੋ। ਸੋ ਇਹ ਜ਼ਬਰ ਵਾਲਾ ਰਾਹ ਸਰਕਾਰ ਨੂੰ ਛੱਡਣਾ ਚਾਹੀਦਾ ਹੈ ਤੇ ਪੰਜਾਬ ਦੇ ਪਲੀਤ ਹੁੰਦੇ ਪਾਣੀਆਂ ਤੇ ਉਹਨਾਂ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਪਹਿਰਾ ਦੇਣਾ ਚਾਹੀਦਾ ਹੈ, ਜਿਹੜੇ ਲੋਕ ਇਸ ਵੇਲੇ ਮੁੱਖ ਮੰਤਰੀ ਦੀ ਕੁਰਸੀ ਤੇ ਪਹੁੰਚੇ ਨੇ ਤੇ ਇਹਨਾਂ ਪਾਣੀਆਂ ਧਰਤੀਆਂ ਤੇ ਪਿਛਲੇ ਅਕਾਲੀ ਲੀਡਰਾਂ ਤੇ ਵੱਡੀਆਂ ਤੌਹਮਤਾਂ ਲਾ ਕੇ ਉਹ ਇਸ ਕੁਰਸੀ ਤੱਕ ਪਹੁੰਚੇ ਨੇ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਬਹੁਤ